ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਸਰੋਤੇ ਜਿੰਨੇ ਵੀ ਸਟੇਸ਼ਨ ਰਾਹੀਂ, FM ਸਟੇਸ਼ਨ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਸਵੇਰੇ ਵੀ। ਓਰੇਗਨ ਦੇ ਵਿੱਚ ਹਾਈਵੇ 5 ਦੇ ਉੱਤੇ, ਜਿਹੜਾ ਸਭ ਤੋਂ ਬਿਜ਼ੀਐਸਟ ਹਾਈਵੇ ਆ, ਕੈਨੇਡਾ ਤੋਂ USA ਨੂੰ, ਕੈਲੀਫੋਰਨੀਆ, ਮੈਕਸੀਕੋ ਨੂੰ ਜਾਂਦਾ ਆ। ਤੇ ਇਸ ਹਾਈਵੇ ਦੇ ਉੱਤੇ ਕੱਲ ਵੀਰਵਾਰ ਨੂੰ ਆਫਟਰਨੂਨ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਐਕਸੀਡੈਂਟ ਹੋਇਆ ਸੀ। ਤੇ ਉਸ ਐਕਸੀਡੈਂਟ ਦੇ ਵਿੱਚ ਇੱਕ ਟਰੱਕ ਅੱਗੇ ਜਾ ਰਿਹਾ ਸੀ, ਇੱਕ ਟਰੱਕ ਪਿੱਛੇ ਸੀ। ਜੋ ਪਿਛਲਾ ਟਰੱਕ ਸੀ, ਉਹ ਅੱਜ ਪਤਾ ਚੱਲਿਆ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਡਰੱਗ ਲਈ ਹੋਈ ਸੀ। ਉਹਦੇ ਉੱਤੇ ਹੁਣ DUI ਦੇ ਚਾਰਜਸ ਲਾਏ ਗਏ ਆ। ਤੇ ਉਹ ਸਿਟਰਸ ਹਾਈਟਸ ਸੈਕਰਾਮੈਂਟੋ ਦੇ ਜੋ ਲਾਗੇ ਹੈਗਾ ਆ, ਉੱਥੇ ਦਾ ਰਹਿਣ ਵਾਲਾ ਲਿੰਕਨ ਕਲੇਟਨ ਸਮਿਥ, 52 ਸਾਲਾਂ ਦਾ, ਸੌਰੀ ਨਾਰਥ ਆਈਲੈਂਡ ਦਾ ਦੱਸਿਆ, ਨਾਟ ਸਿਟਰਸ ਹਾਈਟ, ਨਾਰਥ ਆਈਲੈਂਡ ਵੀ ਨਾਲ ਹੀ ਆ ਸੈਕਰਾਮੈਂਟੋ ਦੇ, ਉੱਥੇ ਦਾ ਰਹਿਣ ਵਾਲਾ ਆ। ਤੇ ਕਹਿੰਦੇ ਵੀ ਇਸ ਨੂੰ DUI ਦੀ ਟਿਕਟ ਦਿੱਤੀ ਗਈ ਆ। ਸੋ ਬੜੀ ਅਨਫੋਰਚੂਨੇਟ ਪਾਰਟ ਇਹ ਆ ਵੀ ਇੱਕੋ ਹੀ ਪਰਿਵਾਰ ਦੇ 11 ਮੈਂਬਰ ਵੈਨ 'ਚ ਜਾ ਰਹੇ ਸੀ ਤੇ ਇਸ ਨੇ ਟਰੱਕ ਪਿੱਛੋਂ ਮਾਰਿਆ, ਜੋ ਉਹ ਫਿਰ ਵੈਨ ਅੱਗੇ ਟਰੱਕ ਦੇ ਵਿੱਚ ਲੱਗੀ, ਜਿਹਦੇ ਨਾਲ 7-6 ਜਣਿਆਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਤੇ ਇੱਕ ਜਣੇ ਦੀ ਹਸਪਤਾਲ ਹੋਈ। ਤੇ ਇਸ ਨੂੰ ਅਰੈਸਟ ਕਰ ਲਿਆ ਗਿਆ। ਪਹਿਲਾਂ ਕੋਆਪਰੇਟ ਨਹੀਂ ਕਰਦਾ ਸੀ, ਬਾਅਦ ਦੇ ਵਿੱਚ ਹੁਣ ਇਹ ਪਤਾ ਚੱਲਿਆ ਵੀ ਇਹ 17 ਵਾਰ ਕੈਲੀਫੋਰਨੀਆ 'ਚ ਅਰੈਸਟ ਹੋਇਆ ਸੀ, ਚੋਰੀ ਦੇ ਕੇਸ ਦੇ ਵਿੱਚ, ਹੋਰ ਵੱਖ-ਵੱਖ ਮਸਲਿਆਂ ਦੇ ਵਿੱਚ। ਸੋ ਹੁਣ ਤੁਸੀਂ ਦੇਖੋ ਭਈ CR ਇੰਗਲੈਂਡ ਕੰਪਨੀ ਦਾ ਇਹ ਡਰਾਈਵਰ ਸੀ, ਕਾਫੀ ਵੱਡੀ ਕੰਪਨੀ ਆ। ਤੇ ਪਤਾ ਨਹੀਂ ਉਹਨੇ ਜਦੋਂ ਹਾਇਰ ਕੀਤਾ ਹੋਊਗਾ ਵੀ ਇਹਦੀ ਕੋਈ ਕ੍ਰੈਡਿਟ ਜਾਂ ਬੈਕਗਰਾਉਂਡ ਕੋਈ ਚੈੱਕ ਕੀਤੀ ਆ ਕਿ ਨਹੀਂ। ਜੀ ਬਿਲਕੁਲ, ਬਹੁਤ ਹੀ ਦਰਦਨਾਕ ਘਟਨਾ ਜਿਹੜੀ ਇਹ ਵਾਪਰੀ ਸੀ। ਫੋਰਡ ਈਕੋਨ ਲਾਈਨ ਜਿਹੜੀ ਵੈਨ ਆ, ਉਸ ਦੇ ਵਿੱਚ ਇਹ ਜਿਹੜਾ ਪਰਿਵਾਰ ਆ ਉਹ ਸਵਾਰ ਸੀਗਾ। ਜਦ ਇਸ ਦੇ ਟਰੱਕ ਨੇ ਪਿੱਛੋਂ ਇੰਨੀ ਜ਼ੋਰ ਦੀ ਟੱਕਰ ਮਾਰੀ ਵੀ ਉਹਨਾਂ ਦੀ ਵੈਨ ਅਗਲੇ ਜਿਹੜੇ ਟ੍ਰੇਲਰ ਆ, 18 ਜਿਹੜੇ ਵੀਲਰ ਟ੍ਰੇਲਰ ਆ, ਉਹਦੇ ਵਿੱਚ ਜਾ ਧੱਸੀ। ਡਿਸਟ੍ਰਿਕਟ ਅਟਾਰਨੀ ਨੇ ਕਿਹਾ, ਦੱਸਦੇ ਆ ਉਹ ਵੀ ਜਿਹੜੇ ਵਿਟਨੈਸ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ, ਉਹਨਾਂ ਨੇ ਕਿਹਾ ਵੀ ਇਹਦਾ ਟਰੱਕ ਖੱਬੇ ਸੱਜੇ ਨੂੰ ਜਿਹੜਾ ਉਹ ਜਾ ਰਿਹਾ ਸੀਗਾ ਤੇ ਉਸੇ ਦੌਰਾਨ ਹੀ ਇਸ ਨੇ ਵੈਨ ਨੂੰ ਟੱਕਰ ਮਾਰੀ ਤੇ ਇਹਨੇ ਬ੍ਰੇਕ ਤੱਕ ਨਹੀਂ ਮਾਰੀ। ਇੰਨੀ ਜ਼ੋਰ ਦੀ, ਇੰਨਾ ਭਿਆਨਕ ਵਾਇਲੈਂਟ ਕ੍ਰੈਸ਼ ਜਿਹੜਾ ਆ ਇਹ ਹੋਇਆ ਸੀਗਾ। ਸੋ ਪੂਰੀ ਤਰ੍ਹਾਂ ਕਹਿੰਦੇ ਵੀ ਇਹ ਜਿਹੜੀ ਵੈਨ ਆ ਉਹ ਕ੍ਰਸ਼ ਹੋ ਗਈ ਸੀ। ਇਸ ਦੀ ਹੁਣ ਫੋਟੋ ਜਿਹੜੀ ਆ ਉਹ ਆ ਰਹੀ ਆ। ਜੱਜ ਨੇ, ਜਿਹੜੇ ਇੰਟਰਪ੍ਰੇਟਰ ਸੀਗਾ, ਉਹਨੇ ਕਿਹਾ ਵੀ 1 ਸਾਲ ਦਾ ਹੀ, ਜਿਹੜੇ ਮਰਨ ਵਾਲਿਆਂ ਦੇ ਵਿੱਚੋਂ ਉਹਨਾਂ ਦਾ 1 ਸਾਲ ਦਾ ਕਿਸੇ ਦਾ ਮੁੰਡਾ ਸੀ। ਭਵਿੱਖ ਜਿਹੜਾ ਪੂਰੇ ਦਾ ਪੂਰਾ ਜਿਹੜਾ ਆ ਉਹ ਨਸ਼ਟ ਹੋ ਗਿਆ ਉਸ ਪਰਿਵਾਰ ਦਾ। ਇਸ ਲਿੰਕਨ ਸਮਿਥ ਨਾਂ ਦੇ ਜਿਹੜੇ ਨਸ਼ੇ ਦੇ ਵਿੱਚ ਧੁੱਤ ਸੀਗਾ, ਉਸ ਨੇ ਇਹ ਜਿਹੜੇ ਹਾਦਸੇ ਨੂੰ ਅੰਜਾਮ ਦਿੱਤਾ ਹੈਗਾ। ਇਸ ਨੂੰ ਆਲਰੇਡੀ ਮੈਰੀਗਨ ਕਾਊਂਟੀ ਜਿਹੜੀ ਜੇਲ੍ਹ ਆ ਉਸ ਦੇ ਵਿੱਚ ਲਿਜਾਇਆ ਗਿਆ ਆ। ਅਰੈਸਟ ਕਰਕੇ ਇਸ ਨੂੰ ਅਦਾਲਤ ਵਿੱਚ ਆਲਰੇਡੀ ਪੇਸ਼ ਕਰ ਦਿੱਤਾ ਗਿਆ। ਜੱਜ ਨੇ ਇਸ ਦੀ ਬੇਲ ਨਹੀਂ ਕੋਈ ਵੀ ਜਿਹੜੀ ਉਹ ਰੱਖੀ। ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਦੇ ਕੋਲੋਂ ਮੈਥ ਜਿਹੜਾ ਨਸ਼ਾ ਆ ਉਹ ਵੀ ਬਰਾਮਦ ਹੋਇਆ ਸੀ ਤੇ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਵੀ ਇਹਨੇ ਮੰਨਿਆ ਆ
ਵੀ ਸਪੀਡ ਨਾਮਕ ਨਸ਼ੇ ਦਾ ਸੇਵਨ ਇਸ ਨੇ ਕੀਤਾ ਸੀਗਾ। ਬੁੱਧਵਾਰ ਨੂੰ ਜਿਹੜਾ ਇਸ ਦਾ ਸੇਵਨ ਕੀਤਾ ਸੀ, ਤੇ ਮੈਥ ਦੇ ਨਾਲ ਕਈ ਇਨਹੇਲੈਂਟਸ ਇਸ ਦੇ ਕੋਲੋਂ ਬਰਾਮਦ ਹੋਏ ਆ। 17 ਵਾਰ ਪਹਿਲਾਂ ਵੀ ਇਹ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਹੋ ਚੁੱਕਾ ਆ। 9 ਵੱਖ-ਵੱਖ ਕਨਵਿਕਸ਼ਨਸ, ਦੋਸ਼ ਜਿਹੜੇ ਇਸ ਦੇ ਉੱਤੇ ਜਿਹੜੇ ਦੋਸ਼ ਆ ਉਹ ਸਾਬਤ ਹੋ ਚੁੱਕੇ ਆ। ਹੁਣ ਅਗਲੀ ਜਿਹੜੀ ਪੇਸ਼ੀ ਆ ਇਸ ਦੀ 30 ਮਈ ਨੂੰ ਅਦਾਲਤ ਵਿੱਚ ਸਵੇਰੇ 8:30 ਵਜੇ ਰੱਖੀ ਗਈ ਹੈਗੀ ਆ। ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀਆਂ ਨਵੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ, ਸੋ ਕਹਿੰਦੇ ਵੀ ਹੁਣ ਜਿਹੜੇ ਥ੍ਰੈਸ਼ਹੋਲਡ ਕ੍ਰਿਮੀਨਲ ਚਾਰਜਿਸ ਦੇ ਲਈ ਜਿਹੜਾ ਕਮਰਸ਼ੀਅਲ ਵਹੀਕਲ ਚਲਾ ਰਿਹਾ ਆ, ਉਹ ਪੈਸੰਜਰ ਵਹੀਕਲ ਦੇ ਨਾਲੋਂ ਵੀ ਘੱਟ ਹੁੰਦਾ ਆ। ਸੋ ਆਪਣੇ .08 ਜਿਹੜੇ ਆਮ ਚਲਾਉਂਦੇ ਆ ਉਹਨਾਂ ਦਾ ਬਲੱਡ ਅਲਕੋਹਲ ਲੈਵਲ ਲਿਮਿਟ ਹੁੰਦੀ ਆ, ਪਰ ਓਰੇਗਨ ਦੇ ਵਿੱਚ ਜਿਹੜੇ ਕਮਰਸ਼ੀਅਲ ਵਹੀਕਲ ਦੇ ਲਈ ਬਲੱਡ ਅਲਕੋਹਲ ਕੰਟੈਂਟ .04 ਜਿਹੜੀ ਉਹ ਮੰਨੀ ਜਾਂਦੀ। ਜੇ ਉਸ ਤੋਂ ਵੱਧ ਹੋਵੇ ਤਾਂ ਇਸ ਨੂੰ ਫੈਲਨੀ ਜਿਹੜੀ ਉਹ ਮੰਨੀ ਜਾਂਦੀ ਆ। ਸੋ ਫੈਡਰਲ ਵਾਇਲੇਸ਼ਨ ਜਿਹੜੀ ਉਹ ਹੁੰਦੀ ਆ। ਸੋ ਓਰੇਗਨ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੱਸਦਾ ਆ ਵੀ ਓਰੇਗਨ ਦੇ ਵਿੱਚ ਹੀ ਕ੍ਰੈਸ਼ਿਸ ਦੇ ਵਿੱਚ ਇਸ ਸਾਲ ਹੁਣ ਤੱਕ 159 ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ ਆ। 2022 ਦੇ ਵਿੱਚ ਪਿਛਲੇ ਸਾਲ ਅਜਿਹੀਆਂ ਦੁਰਘਟਨਾਵਾਂ ਦੇ ਵਿੱਚ 600 ਲੋਕ ਆਪਣੀ ਜਾਨ ਗਵਾ ਚੁੱਕੇ ਆ। ਜੀ ਬਿਲਕੁਲ, ਬਹੁਤ ਹੀ ਖਤਰਨਾਕ ਆ ਅੱਜ ਕੱਲ੍ਹ ਹਾਈਵੇ ਦੇ ਉੱਤੇ ਜਾਣਾ ਆਮ ਬੰਦੇ ਦੇ ਲਈ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ G7 ਦੀ ਜੋ ਸਮਿਟ ਆ ਉੱਥੇ ਪਹੁੰਚੇ ਹੋਏ ਆ, ਤੇ ਉੱਥੇ ਇੱਕ ਜੋ ਸਟੇਅਰਸ ਸੀਗੀਆਂ, ਪੌੜੀਆਂ, ਉੱਥੇ ਤੁਰ ਰਹੇ ਸੀ ਜਦੋਂ ਸਟੰਬਲ ਕਰ ਗਏ। ਲੱਕਲੀ ਕਹਿੰਦੇ ਵੀ ਉਹਨਾਂ ਦੇ ਕੋਈ ਸੱਟ ਚੋਟ ਨਹੀਂ ਆਈ ਤੇ ਉਹ ਜ਼ਮੀਨ ਤੇ ਨਹੀਂ ਡਿੱਗੇ, ਆਪਣੇ ਆਪ ਨੂੰ ਉਹਨਾਂ ਨੇ ਕੰਟਰੋਲ 'ਚ ਕਰ ਰਿਹਾ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰ ਹੋ ਚੁੱਕਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਿੰਨੀ ਵਾਰੀ ਫੰਬਲ ਕਰ ਜਾਂਦੇ ਆ, ਸਟੰਬਲ ਕਰ ਜਾਂਦੇ ਹੈਗੇ ਆ। ਉਹਨਾਂ ਦੀ ਏਜ ਨੂੰ ਲੈ ਕੇ ਰੌਲਾ ਰੱਪਾ ਕਾਫੀ ਪੈਂਦਾ ਰਹਿੰਦਾ ਵੀ 80 ਸਾਲਾਂ ਦੇ ਹੋ ਜਾਣਾ ਵੀ ਨਹੀਂ ਜਦੋਂ ਉਹਨਾਂ ਦੀ ਟਰਮ ਖਤਮ ਹੋਣੀ ਆ। ਓਲਡੈਸਟ ਪਰਸਨ ਟੂ ਸਰਵ ਐਜ਼ ਦਾ ਪ੍ਰੈਜ਼ੀਡੈਂਟ ਹੋਣਗੇ ਉਹ USA ਦੇ ਵਿੱਚ। ਵਾਈਟ ਹਾਊਸ ਨੇ ਉਹਨਾਂ ਦੀ ਹੈਲਥ ਸਮਰੀ ਰਿਪੋਰਟ ਜਾਰੀ ਕੀਤੀ ਸੀ, ਜੋ ਉਹਨਾਂ ਦੇ ਡਾਕਟਰ ਕੈਬਨ ਓਕੋਨਰ ਹੈਗੇ ਫਰਵਰੀ ਮਹੀਨੇ 'ਚ, ਤੇ ਉਹਨਾਂ ਨੇ ਕਿਹਾ ਸੀ ਵੀ ਉਹ ਬੜੀ ਗੁੱਡ ਹੈਲਥ ਦੇ ਵਿੱਚ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਡਾ ਨੂੰ ਗ੍ਰੀਟ ਕੀਤਾ, ਤੇ ਦੋਨੋਂ ਜਾਣੇ ਜਦੋਂ ਜਾ ਰਹੇ ਸੀ ਤਾਂ ਇਹਨਾਂ ਦਾ ਜੋ ਪੈਰ ਥਿੜਕ ਗਿਆ ਤੇ ਉੱਥੋਂ ਡਿੱਗਣੋਂ ਬਚ ਗਏ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਲਾ ਮੇਕਰਸ ਨੇ 2 ਜਿਹੜੇ ਵੱਡੇ ਇਨਵਾਇਰਮੈਂਟਲ ਬਿਲਸ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਸੀਗਾ ਕੱਲ ਨੂੰ। ਇਸ ਦੇ ਵਿੱਚ ਇੱਕ ਪਾਸੇ ਤਾਂ ਕੈਲੀਫੋਰਨੀਆ ਜਿਹੜੇ ਆਪਣੇ ਐਮਿਸ਼ਨ ਟਾਰਗੇਟਸ ਆ ਉਹਨਾਂ ਨੂੰ ਹੋਰ ਸਖਤ ਕਰ ਰਿਹਾ ਹੈਗਾ ਆ। ਸੈਂਕੜੇ ਜਿਹੜੇ ਬਿੱਲ ਆ ਉਹਨਾਂ ਦੇ ਵਿੱਚ ਇਹ ਇੱਕ ਹੋਰ 2 ਜਿਹੜੇ ਉਹ ਬਿੱਲ ਸੀਗੇ। ਪਿਛਲੇ ਸਾਲ ਗਵਰਨਰ ਗੈਵਿਨ ਨਿਊਸਮ ਨੇ ਜਿਹੜੇ ਬਿੱਲ ਆ ਉਹ ਸਾਈਨ ਕੀਤੇ ਸੀਗੇ ਵੀ ਨਵੇਂ ਜਿਹੜੇ ਤੇਲ ਦੇ ਖੂਹ ਆ ਉਹ 3200 ਫੁੱਟ ਜਿਹੜੇ ਸੈਂਸਿਟਿਵ ਏਰੀਆਜ਼ ਆ ਜਿਨ੍ਹਾਂ 'ਚ ਘਰ ਸਕੂਲ ਆਉਂਦੇ ਆ ਉਹਨਾਂ ਤੋਂ ਉਹਦੇ ਵਿੱਚ 3200 ਫੁੱਟ ਦੇ ਵਿੱਚ ਨਹੀਂ ਜਿਹੜੇ ਹੋ ਸਕਦੇ, ਉਹ ਤੋਂ ਪਰੇ ਹੋ ਸਕਦੇ ਆ। ਪਰ ਲਾ ਜਿਹੜਾ ਆ ਉਹ ਅਜੇ ਇਫੈਕਟ ਦੇ ਵਿੱਚ ਨਹੀਂ ਆਇਆ ਸੀਗਾ। ਸੋ ਕਹਿੰਦੇ ਵੀ ਤੇਲ ਦੀ ਜਿਹੜੀ ਆਇਲ ਇੰਡਸਟਰੀ ਆ ਉਹਨਾਂ ਨੇ ਇਸ ਦੇ ਲਈ ਇੱਕ ਰੈਫਰੈਂਡਮ ਆ ਉਸ ਨੂੰ ਕੁਆਲੀਫਾਈ ਕਰਾ ਲਿਆ ਆ 2024 ਦੇ ਜਿਹੜੇ ਉਹ ਬੈਲਟ ਦੇ ਲਈ, ਜਿਹਦੇ ਵਿੱਚ ਜਿਹੜੀ ਆਇਲ ਕੰਪਨੀਜ਼ ਆ ਇਹ ਮੰਗ ਕਰ ਰਹੀਆਂ ਆ ਵੀ ਜਿਹੜੇ ਵੋਟਰਸ ਆ ਉਹ ਇਸ ਨੂੰ ਓਵਰਟਰਨ ਕਰ ਦੇਣ। ਇਨਵਾਇਰਮੈਂਟਲ ਤੇ ਜਿਹੜੀਆਂ ਹੈਲਥ ਐਡਵੋਕੇਟਸ ਆ ਉਹਨਾਂ ਨੇ ਇਸ ਰੈਫਰੈਂਡਮ ਦੇ ਉੱਤੇ ਗੁੱਸਾ ਜਿਹੜਾ ਆ ਉਹ ਜ਼ਾਹਰ ਕੀਤਾ ਹੈਗਾ ਆ। ਸੋ ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ ਇੱਕ ਬਿੱਲ ਨੂੰ ਜਿਹੜਾ ਇਹ ਬਲੌਕ ਕੀਤਾ ਗਿਆ ਹੈ, ਜਿਹਦੇ ਨਾਲ ਲੋਕਾਂ ਨੂੰ ਆਇਲ ਕੰਪਨੀਜ਼ ਨੂੰ ਸੂ ਕਰਨ ਦਾ ਜਿਹੜਾ ਉਹ ਮੌਕਾ ਹੋਣਾ ਸੀਗਾ ਹੈਲਥ ਪ੍ਰੋਬਲਮਸ ਦੇ ਕਰਕੇ। ਪਰ ਹੁਣ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਇਹ ਲਾ ਨੂੰ ਬਲੌਕ ਕਰਕੇ ਰੋਕ ਲਗਾ ਦਿੱਤੀ ਹੈ। ਡੈਪਟ ਸੀਲਿੰਗ ਦੀ ਜੇ ਗੱਲ ਕਰਦੇ ਜਾਈਏ, ਡੈਪਟ ਸੀਲਿੰਗ ਨੂੰ ਵਧਾਉਣ ਦੇ ਲਈ ਨੈਗੋਸ਼ੀਏਸ਼ਨ ਇੱਕ ਵਾਰੀ ਫੇਰ ਹੁਣ ਸ਼ੁਰੂ ਹੋ ਚੁੱਕੀਆਂ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਭਈ ਉਹ ਜੋ ਗੱਲਬਾਤ ਚੱਲ ਰਹੀ ਸੀ, ਨੈਗੋਸ਼ੀਏਸ਼ਨ ਉਹ ਖਤਮ ਹੋ ਗਈ ਸੀ,
ਹੁਣ ਰਾਈਟ ਨਾਓ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਖਬਰਾਂ ਸਾਂਝੀਆਂ ਕਰ ਰਹੇ ਹਾਂ, ਵਾਈਟ ਹਾਊਸ ਦੇ ਵਿੱਚ ਕੈਬਨ ਮਕਾਰਥੀ ਉਹਨਾਂ ਦੀ ਟੀਮ ਤੇ ਵਾਈਟ ਹਾਊਸ ਦੀ ਟੀਮ ਦੇ ਨਾਲ ਫਿਰ ਨੈਗੋਸ਼ੀਏਸ਼ਨ ਚੱਲ ਰਹੀਆਂ ਆ ਤੇ ਪੂਰੀ ਰਾਤ ਹੋ ਸਕਦਾ ਚੱਲਣ, ਕਿਉਂਕਿ ਫਿਕਰ ਸਾਰਿਆਂ ਨੂੰ ਜਾਂ ਦੋਨਾਂ ਪਾਰਟੀਆਂ ਨੂੰ, ਪਰ ਹਜੇ ਵੀ ਜੋ ਕੈਬਨ ਮਕਾਰਥੀ ਕਹਿੰਦੇ ਆ ਵੀ ਅਸੀਂ ਫਰਸਟ੍ਰੇਟਡ ਬਹੁਤ ਆ, ਹਜੇ ਕਾਫੀ ਡਿਫਰੈਂਸਸ ਹੈਗੇ ਆ। ਜੋ ਡੈਮੋਕ੍ਰੇਟ ਆ ਉਹ ਕਹਿੰਦੇ ਆ ਵੀ ਅਸੀਂ ਹੋਪਫੁਲ ਹੈਗੇ ਆ। ਸਾਊਥ ਡਕੋਟਾ ਦੇ ਰਿਪਬਲਿਕਨ ਉਹ ਕਹਿੰਦੇ ਆ ਵੀ ਸਾਨੂੰ ਡਿਸਾਈਡ ਕਰਨਾ ਪੈਣਾ ਆ ਵੀ ਡੀਲ ਹੈਗੀ ਆ ਜਾਂ ਨਹੀਂ ਹੈਗੀ। ਸੋ ਪ੍ਰੈਸ਼ਰ ਦੋਨਾਂ ਪਾਸਿਆਂ ਦੇ ਉੱਪਰ ਕਾਫੀ ਇਸ ਟਾਈਮ ਦੇ ਉੱਤੇ ਹੈਗਾ ਆ, ਪਰ ਚਲੋ ਇੰਨਾ ਤਾਂ ਚੰਗਾ ਆ ਵੀ ਗੱਲਬਾਤ ਜਿਹੜੀ ਆ ਉਹ ਜਾਰੀ ਆ, ਕੁਛ ਨਾ ਕੁਛ ਜਿਹੜਾ ਨਤੀਜਾ ਆ ਉਹ ਨਿਕਲੂਗਾ ਜੀ। ਮਾਈ ਪਿੱਲੋ ਵਾਲਾ ਜਿਹੜਾ CEO ਹੈਗਾ ਆ, ਮਾਈਕ ਲਿੰਡਲ, ਉਹਨੇ ਇੱਕ ਜਿਹੜਾ ਚੈਲੰਜ ਰੱਖਿਆ ਸੀਗਾ ਵੀ ਜੇ ਕੋਈ ਮੈਨੂੰ ਪ੍ਰੂਵ ਕਰਦਾ ਆ ਵੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਗੜਬੜੀ ਨਹੀਂ ਹੋਈ ਤਾਂ ਉਸ ਨੂੰ $5 ਮਿਲੀਅਨ ਦਿੱਤਾ ਜਾਊਗਾ। ਇੱਕ ਸਾਈਬਰ ਸਿਕਿਉਰਿਟੀ ਐਕਸਪਰਟ ਨੇ ਇਸ ਚੀਜ਼ ਨੂੰ ਪ੍ਰੂਵ ਕਰ ਦਿੱਤਾ। ਰੋਬਰਟ ਜ਼ੀਡਮੈਨ, ਜਿਹੜਾ ਇਹ ਕੰਟੈਸਟ ਲਿੰਡਲ ਨੇ ਸਪਾਂਸਰ ਕੀਤਾ ਸੀ, ਜਿਸ ਵਿੱਚ ਇਹ ਜੇਤੂ ਹੋਇਆ, ਅਤੇ ਹੁਣ ਉਹ ਕਹਿ ਰਿਹਾ ਵੀ ਭਾਈ ਮੈਨੂੰ ਹੁਣ ਮੇਰੇ $5 ਮਿਲੀਅਨ ਦੇ, ਕਿਉਂਕਿ ਮੈਂ ਇਹ ਪ੍ਰੂਵ ਕਰ ਚੁੱਕਾ ਹਾਂ ਵੀ ਕਿਸੇ ਤਰੀਕੇ ਦਾ ਇਲੈਕਸ਼ਨ ਫਰਾਡ ਨਹੀਂ ਹੋਇਆ ਜਿਹੜਾ ਉਸਨੇ ਡਾਟਾ ਪੇਸ਼ ਕੀਤਾ ਸੀਗਾ। ਆਰਬਿਟ੍ਰੇਸ਼ਨ ਦੇ ਵਿੱਚ ਆਲਰੇਡੀ ਜਿਹੜਾ ਪੈਨਲ ਆ ਉਸਨੇ ਅਵਾਰਡ ਕੀਤਾ ਆ ਵੀ ਭਾਈ ਜ਼ੀਡਮੈਨ ਨੂੰ ਜਿਹੜਾ ਲਿੰਡਲ ਆ ਉਹ $5 ਮਿਲੀਅਨ ਦੇਵੇ, ਤੇ ਹੁਣ ਉਹ ਅਦਾਲਤ ਵਿੱਚ ਜਾ ਰਿਹਾ ਆ ਵੀ ਭਾਈ ਇਹਨੂੰ ਕਹੋ ਵੀ ਜਿਹੜੇ $5 ਮਿਲੀਅਨ ਦੇਵੇ। ਹੁਣ ਇਹ ਚੁੱਪੀ ਜਿਹੜੀ ਉਹ ਕਿਉਂ ਵੱਟੀ ਬੈਠਾ ਹੈ। ਪਰ ਉਧਰ ਜਿਹੜਾ ਮਾਈਕ ਲਿੰਡਲ ਆ ਉਸ ਨੇ ਜਿਹੜੀ ਉਤਲੀ ਅਦਾਲਤ ਦੇ ਵਿੱਚ ਇਸ ਆਰਬਿਟ੍ਰੇਸ਼ਨ ਪੈਨਲ ਦੇ ਡਿਸੀਜਨ ਨੂੰ ਵਕੇਟ ਕਰਾਉਣ ਦੇ ਲਈ ਗੁਹਾਰ ਲਗਾਈ ਹੈਗੀ ਆ। ਲਿੰਡਲ ਨੇ ਇੱਕ ਵਾਰੀ ਫੇਰ ਇਸ ਨੂੰ ਵੀ ਸ਼ੈਮ ਆਖਿਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ USPS ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਕਹਿ ਰਿਹਾ ਹੈ ਵੀ ਮੇਲ ਥੈਫਟ ਬਹੁਤ ਵੱਡੀ ਪ੍ਰੋਬਲਮ ਇਸ ਵੇਲੇ ਫ੍ਰਿਜ਼ਨੋ ਕਾਉਂਟੀ 'ਚ ਚੱਲ ਰਹੀ ਆ। ਤੁਹਾਡੇ ਘਰਾਂ ਦੇ ਵਿੱਚੋਂ ਜੋ ਲੈਟਰ ਬਾਕਸ ਆ ਉਹਦੇ ਚੋਂ ਮੇਲ ਚੋਰੀ ਹੋ ਰਹੀ ਆ। ਕਹਿੰਦੇ ਵੀ ਰੈਗੂਲਰ ਰਿਪੋਰਟਸ ਉਹਨਾਂ ਨੂੰ ਆ ਰਹੀਆਂ ਆ ਤੇ USPS ਪੁਲਿਸ ਡਿਪਾਰਟਮੈਂਟ ਤੇ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਰਲ ਕੇ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਿਹਾ ਆ। 24 ਆਵਰ ਡਿਸਪੈਚ ਲਾਈਨ ਉਹਨਾਂ ਨੇ ਕਿਸੇ ਤਰ੍ਹਾਂ ਦੀ ਚੋਰੀ ਦੀ ਉਹ ਰੱਖੀ ਹੋਈ ਹੈਗੀ ਆ। ਕਿਸੇ ਦੀ ਮੇਲ ਚੋਰੀ ਹੋ ਜਾਂਦੀ ਆ ਤੇ ਰਾਈਟ ਵੇ ਤੁਸੀਂ ਉਹਨਾਂ ਦਾ ਜੋ ਨੰਬਰ ਦਿੱਤਾ ਗਿਆ ਆ ਉਹਨੂੰ ਕਾਲ ਕਰੋ। ਈਵਨ $10,000 ਦਾ ਇਨਾਮ ਵੀ USPS ਵੱਲੋਂ ਫ੍ਰਿਜ਼ਨੋ ਦੇ ਵਿੱਚ ਰੱਖਿਆ ਗਿਆ ਹੈਗਾ। ਤੇ ਨੰਬਰ ਜੋ ਉਹਨਾਂ ਨੇ 24 ਆਵਰ ਦਿੱਤਾ ਆ 877-876-2455। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਨੇ ਜਦੋਂ ਸਰਪਲਸ ਸੀਗਾ ਬਜਟ ਕਿਹਾ ਸੀਗਾ ਵੀ ਅਸੀਂ ਭਾਈ ਮਿਡਲ ਕਲਾਸ ਟੈਕਸ ਰੀਫੰਡ ਜਿਹੜੇ ਉਹ ਦੇਣੇ ਆ। ਹੁਣ ਉਸ ਪ੍ਰੋਗਰਾਮ ਦੇ ਵਿੱਚੋਂ $200 ਮਿਲੀਅਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ, ਕਿਉਂਕਿ ਹੁਣ ਜਿਹੜਾ ਆ ਰਿਹਾ ਬਜਟ ਆ ਉਸ ਦੇ ਵਿੱਚ $31 ਬਿਲੀਅਨ ਦਾ ਘਾਟਾ ਜਿਹੜਾ ਉਹ ਸ਼ੋ ਹੋਇਆ ਆ। ਹੋ ਸਕਦਾ ਵੀ ਕਈ ਜਾਣੇ ਜਿਹੜਾ ਚੈੱਕ ਪਾਉਣਾ ਸੀਗਾ ਕੈਲੀਫੋਰਨੀਆ ਦਾ ਮਿਡਲ ਕਲਾਸ ਟੈਕਸ ਰੀਫੰਡ ਉਹਨਾਂ ਨੂੰ ਨਾ ਮਿਲਿਆ ਹੋਵੇ। 23 ਮਿਲੀਅਨ ਕੈਲੀਫੋਰਨੀਅਨਸ ਇਸ ਰੀਫੰਡ ਦੇ ਲਈ ਜਿਹੜੇ ਉਹ ਹੱਕਦਾਰ ਬਣਨੇ ਸੀਗੇ, ਪਰ ਹੁਣ ਉਸ ਦੇ ਵਿੱਚੋਂ $200 ਮਿਲੀਅਨ ਆ ਉਹ ਘੱਟ ਕਰ ਦਿੱਤਾ ਗਿਆ ਆ। ਸੋ ਇਹ ਹੁਣ ਦੇਖੋ ਕੀ ਇਸ ਦੇ ਨਾਲ ਜਿਹੜਾ ਉਹ ਬਣਦਾ ਆ, ਕਿਉਂਕਿ ਆਪਾਂ ਨੂੰ ਵੀ ਕਈ ਵਾਰੀ ਕਾਲ ਆ ਜਾਂਦੀ ਵੀ ਭਾਈ ਸਾਡਾ ਜਿਹੜਾ ਚੈੱਕ ਆ ਉਹ ਨਹੀਂ ਆਇਆ ਸੀਗਾ। ਸੋ ਲੈਟਸ ਸੀ ਕੀ ਬਣਦਾ ਆ। ਵੀ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੇ, ਹੋ ਸਕਦਾ ਵੀ ਉਹ ਤੁਹਾਨੂੰ ਕਦੀ ਵੀ ਸ਼ਾਇਦ ਨਾ ਮਿਲਣ, ਕਿਉਂਕਿ ਜਿਹੜਾ ਇਸ ਦੇ ਵਿੱਚ $200 ਮਿਲੀਅਨ ਸੀ ਉਸ ਦੀ ਕਟੌਤੀ ਕਰ ਦਿੱਤੀ ਗਈ ਆ। ਕਈ ਜਣੇ ਕਹਿ ਰਹੇ ਆ ਵੀ ਨਿਊਸਮ ਨੇ ਬਹੁਤ ਮਾੜੀ ਚੀਜ਼ ਜਿਹੜੀ ਉਹ ਕੀਤੀ ਆ। ਇੱਕ ਵਾਰੀ ਆਸ ਜਿਹੜੀ ਲਵਾ ਕੇ ਲੋਕਾਂ ਨੂੰ ਉਹ ਜਿਹੜਾ ਉਹਨਾਂ ਦਾ ਰੀਫੰਡ ਸੀਗਾ ਟੈਕਸ ਜਿਹੜਾ ਦਿੱਤਾ ਹੋਇਆ ਸੀ ਉਹਨਾਂ ਨੂੰ ਹੀ ਰੀਫੰਡ ਕਰਨਾ ਸੀ। ਉਸ ਟਾਈਮ ਦੇ ਉੱਤੇ ਜਦ ਐਲਾਨ ਕੀਤਾ ਸੀ $97 ਬਿਲੀਅਨ ਸਰਪਲਸ ਸੀ ਕੈਲੀਫੋਰਨੀਆ ਦਾ, 97%, ਤੇ ਹੁਣ ਅਨਪ੍ਰੈਸੀਡੈਂਟਡ ਉਦੋਂ ਵੀ ਸੀ ਤੇ ਹੁਣ ਵੀ ਜਿਹੜਾ ਡੈਫਿਸਿਟ ਆ ਉਹ ਵੱਧ ਕੇ $31 ਬਿਲੀਅਨ ਦਾ ਹੋ ਚੁੱਕਾ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪੀਜ਼ਾ ਉਹ ਸਭ ਤੋਂ ਮਹਿੰਗਾ ਆ ਪੂਰੇ ਜੇ ਅਮਰੀਕਾ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ। ਅਮਰੀਕਨ ਇੰਨਾ ਕੁ ਪੀਜ਼ਾ ਖਾਂਦੇ ਆ, ਤੁਸੀਂ ਅੰਦਾਜ਼ਾ ਲਾ ਲਓ। ਕਹਿੰਦੇ ਵੀ 3 ਬਿਲੀਅਨ ਪੀਜ਼ਾ ਐਵਰੀ ਈਅਰ ਅਮਰੀਕਨ ਖਾਂਦੇ ਹੈਗੇ ਆ, ਜੋ ਕਿ 9 ਪਾਈਜ਼ ਬਣਦੀਆਂ ਆ ਪਰ ਪਰਸਨ ਹਰ ਸਾਲ।
ਤੇ 14 ਇੰਚ ਦਾ ਪੀਜ਼ਾ ਜੇ ਐਵਰੇਜ ਦੇਖਿਆ ਜਾਵੇ ਕੈਲੀਫੋਰਨੀਆ ਤੋਂ ਬਾਹਰ ਕਈ ਸਟੇਟਾਂ ਦੇ ਵਿੱਚ ਮਿਸ਼ੀਗਨ 'ਚ ਜਿੱਦਾਂ 13, 39, $14 ਦੇ ਕਰੀਬ ਮਿਲਦਾ ਹੈਗਾ। ਮੈਜੋਰਟੀ ਦੀ ਸਟੇਟਸ ਦੇ ਵਿੱਚ ਨਿਊਯਾਰਕ ਵਿੱਚ ਤਾਂ $10 ਤੱਕ ਵੀ ਹੈਗਾ ਆ, ਪਰ ਕੈਲੀਫੋਰਨੀਆ ਦੇ ਵਿੱਚ ਐਵਰੇਜ 14 ਇੰਚ ਪੀਜ਼ੇ ਦੀ ਪ੍ਰਾਈਸ ਵੱਖ-ਵੱਖ ਸ਼ਹਿਰਾਂ 'ਚ $21 ਤੋਂ ਲੈ ਕੇ $22 ਦੇ ਕਰੀਬ ਦੱਸੀ ਗਈ ਹੈਗੀ ਆ। ਜੀ। ਸੈਂਟਾ ਕਲਾਰਾ ਕਾਉਂਟੀ ਦਾ ਕੌਂਸਲ ਮੈਂਬਰ ਐਂਥਨੀ ਬੈਕਰ ਉਸਨੇ ਮੰਨਿਆ ਵੀ ਜਿਹੜਾ 49ers ਦੇ ਨਾਲ ਸੰਬੰਧਿਤ ਲੀਕ ਸੀ ਉਸੇ ਨੇ ਕੀਤੀ ਆ ਤੇ ਇਸਨੇ ਮੇਅਰ ਨੂੰ ਵੀ ਫਰੇਮ ਕਰਨ ਦੀ ਹੁਣ ਕੋਸ਼ਿਸ਼ ਕੀਤੀ ਆ। ਇੱਕ ਜਿਹੜਾ ਗਵਾਹ ਆ ਉਸਨੇ ਆਪਣੇ ਬਿਆਨ ਦਰਜ ਜਿਹੜੇ ਉਹ ਕਰਵਾਏ। ਉਸਨੇ ਕਿਹਾ ਵੀ ਬੈਕਰ ਉਸਨੇ ਇਸੇ ਲਈ ਵਿਆਹ ਕੀਤਾ ਤਾਂ ਜੋ ਉਹਦੇ ਘਰ ਵਾਲੇ ਨੂੰ ਉਸ ਤੇ ਉਲਟ ਟੈਸਟੀਫਾਈ ਨਾ ਕਰਨਾ ਪਵੇ। ਸੋ ਇਹ ਜਿਹੜੀ ਚੀਜ਼ ਆ ਇਹ ਬਣੀ ਆ। ਕ੍ਰਿਮੀਨਲ ਗ੍ਰੈਂਡ ਜਿਊਰੀ ਨੇ ਪਿਛਲੇ ਮਹੀਨੇ ਐਂਥਨੀ ਬੈਕਰ ਨੂੰ ਇੰਡਾਈਟ ਜਿਹੜਾ ਉਹ ਕੀਤਾ ਸੀ। ਉਸ ਟਾਈਮ ਦੇ ਉੱਤੇ ਇਸਨੇ ਨਾਟ ਗਿਲਟੀ ਜਿਹੜੀ ਉਹ ਪਲੀ ਕੀਤੀ ਸੀ। ਸੈਂਟਾ ਕਲਾਰਾ ਕਾਉਂਟੀ ਦੀ ਸਿਵਿਕ ਗ੍ਰੈਂਡ ਜਿਊਰੀ ਦੀ ਰਿਪੋਰਟ ਕਾਉਂਸਲ ਦੀ ਰਿਲੇਸ਼ਨਸ਼ਿਪ ਤੇ ਸੈਨ ਫਰਾਂਸਿਸਕੋ 49ers ਦੀ ਟੀਮ ਦੇ ਨਾਲ ਕਿੱਦਾਂ ਦੇ ਸੰਬੰਧ ਆ ਉਸ ਨੂੰ ਲੈ ਕੇ ਜਿਹੜੀ ਆ ਉਹ ਚੱਲੀ ਸੀ, ਜਿਸ ਵਿੱਚ ਇਹ ਝੂਠ ਬੋਲਦਾ ਬਾਅਦ ਦੇ ਵਿੱਚ ਪਾਇਆ ਗਿਆ ਸੀ। ਬੈਕਰ ਇੱਕ ਆਪਣੇ ਪਬਲਿਕ ਡਿਫੈਂਡਰ ਕ੍ਰਿਸਟੋਫਰ ਮੋਂਟੋਇਆ ਦੇ ਥਰੂ ਇਹ ਕਹਿੰਦਾ ਰਿਹਾ ਵੀ ਮੈਂ ਨਿਰਦੋਸ਼ ਹਾਂ ਤੇ ਅਟਰਨੀ ਜਿਹੜੇ ਆ ਰਿਪੋਰਟਰਸ ਨੂੰ ਪਹਿਲਾਂ ਇਸ ਮਹੀਨੇ ਦੇ ਵਿੱਚ ਕਹਿੰਦੇ ਜਿਹੜੇ ਉਹ ਰਹੇ ਆ ਵੀ ਜਿਹੜੇ ਪਹਿਲਾ ਇੰਪ੍ਰੈਸ਼ਨ ਇਹੀ ਲੱਗ ਰਿਹਾ ਆ ਵੀ ਰੋਂਗ ਆ ਜਾਂ ਇਨਕੰਪਲੀਟ ਆ। ਸੋ ਹੁਣ ਜਿਹੜੇ ਡਾਕੂਮੈਂਟਸ ਆ ਇਹ ਸ਼ੋ ਕਰ ਰਹੇ ਆ ਵੀ ਸੈਂਟਾ ਕਲਾਰਾ ਦਾ ਇਹ ਜਿਹੜਾ ਕਾਉਂਸਲ ਮੈਂਬਰ ਐਂਥਨੀ ਬੈਕਰ ਆ ਉਹ ਇੱਕ ਵਾਰੀ ਮੰਨ ਚੁੱਕਾ ਆ ਵੀ 49ers ਦੇ ਇਸ ਸਿਵਲ ਗ੍ਰੈਂਡ ਜਿਊਰੀ ਦੀ ਰਿਪੋਰਟ ਨੂੰ ਲੀਕ ਕਰਨ ਦੇ ਵਿੱਚ ਉਸ ਦਾ ਹੀ ਕਿਤੇ ਨਾ ਕਿਤੇ ਹੱਥ ਰਿਹਾ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅਨਾਉਂਸ ਕੀਤਾ ਹੈ ਕਿ 750 ਮਿਲੀਅਨ ਦੀ ਗ੍ਰਾਂਟ ਕਮਿਊਨਿਟੀ ਸਕੂਲਸ ਨੂੰ ਦਿੱਤੀ ਜਾਊਗੀ। ਕੈਲੀਫੋਰਨੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਜਨੈਨਿਮਸਲੀ ਇਸ ਨੂੰ ਅਪਰੂਵ ਕਰ ਦਿੱਤਾ ਹੈ ਕਮਿਊਨਿਟੀ ਸਕੂਲਸ ਦੇ ਲਈ। ਲਾਰਜੈਸਟ ਐਵਰ ਐਲੋਕੇਸ਼ਨ ਆਫ ਫੰਡਸ ਹੈਗੀ ਆ ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ। ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਇਸ ਫੰਡਿੰਗ ਦੇ ਨਾਲ ਕਮਿਊਨਿਟੀ ਜੋ ਸਕੂਲਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਚਿਲਡਰਨ ਜੋ ਆਪਣੇ ਬੱਚੇ ਆ ਉਹ ਹੈਲਥੀ, ਹੈਪੀ ਤੇ ਲਰਨਿੰਗ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋਣੇ ਚਾਹੀਦੇ ਹੈਗੇ ਆ। ਤੇ ਜੋ ਇਹ ਸਾਰੇ ਮਨੀ ਹੈਗਾ ਆ ਕੈਲੀਫੋਰਨੀਆ ਦੀ ਟਰਾਂਸਫਾਰਮਿੰਗ ਐਜੂਕੇਸ਼ਨ ਦੇ ਲਈ ਵਰਤਿਆ ਜਾਊਗਾ। ਯੂਨੀਵਰਸਿਟੀ ਪ੍ਰੀ ਕਿੰਡਰਗਾਰਟਨ ਲਈ, ਯੂਨੀਵਰਸਲ ਐਕਸਟੈਂਡਡ ਸਟੇ ਲਰਨਿੰਗ ਲਈ, ਯੂਨੀਵਰਸਲ ਫ੍ਰੀ ਮੀਲਸ, ਯੂਥ ਬਿਹੇਵੀਅਰ ਹੈਲਥ, ਕਾਲਜ ਸੇਵਿੰਗ ਅਕਾਊਂਟਸ ਦੇ ਲਈ, ਟਿਊਟਰਿੰਗ ਦੇ ਲਈ, ਹੋਰ ਟੀਚਰਸ ਕਾਉਂਸਲਰ ਦੇ ਲਈ ਇਹ ਸਾਰਾ ਕੁਝ ਵਰਤਿਆ ਜਾਊਗਾ। ਸ਼ਾਸਤਾ ਲੇਕ ਜਿਹੜੀ ਇਸ ਟਾਈਮ ਤਕਰੀਬਨ ਪੂਰੀ ਤਰ੍ਹਾਂ ਭਰ ਚੁੱਕੀ ਆ। ਉਸ ਦੇ ਜਿਹੜੇ ਸ਼ਾਸਤਾ ਡੈਮ ਦੇ ਮੋਹਰਲੇ ਪਾਸਿਓਂ ਪਾਣੀ ਸੀਪ ਹੋ ਰਿਹਾ ਆ, ਥੋੜਾ ਥੋੜਾ ਲੀਕ ਹੋਣਾ ਸ਼ੁਰੂ ਨਜ਼ਰ ਆ ਰਿਹਾ ਆ। ਉਸ ਨੂੰ ਲੈ ਕੇ ਕਈ ਲੋਕ ਚਿੰਤਤ ਵੀ ਨਜ਼ਰ ਜਿਹੜੇ ਉਹ ਆ ਰਹੇ ਆ। ਕਈ ਥਾਵਾਂ ਦੇ ਵਿੱਚ ਡੈਮ ਦੇ ਵਿੱਚ ਜਿਹੜੀਆਂ ਕ੍ਰੈਕਸ ਦੇ ਵਿੱਚ ਵੈਜੀਟੇਸ਼ਨ ਬੂਟੀ ਵੀ ਜਿਹੜੀ ਉਹ ਉੱਗੀ ਨਜ਼ਰ ਆ ਰਹੀ ਆ। 602 ਫੁੱਟ ਉੱਚੀ ਤੇ 443 ਫੁੱਟ ਚੌੜਾ ਜਿਹੜਾ ਇਹ ਡੈਮ ਆ, ਜਿਸ ਦੇ ਪਿੱਛੇ ਬਿਲੀਅਨਸ ਆਫ ਗੈਲਨ ਜਿਹੜਾ ਆ ਪਾਣੀ ਸਟੋਰ ਕਰਕੇ ਰੱਖਿਆ ਆ। ਪਿਛਲੇ ਸਾਲਾਂ ਦੇ ਵਿੱਚ ਪਾਣੀ ਉੱਥੇ ਬਹੁਤਾ ਨਹੀਂ ਸੀ ਭਰਿਆ ਹੋਇਆ, ਪਰ ਇਸ ਸਾਲ ਵਾਧੂ ਮੀਂਹ ਪੈਣ ਤੋਂ ਬਾਅਦ 'ਚ ਇਹ ਜਿਹੜਾ ਡੈਮ ਤਕਰੀਬਨ ਪੂਰਾ ਫੁੱਲ ਚੱਲ ਰਿਹਾ ਆ। ਇਸੇ ਦੇ ਬਾਰੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਗਿਆ, ਕਹਿੰਦੇ ਵੀ ਜਿਹੜਾ ਬਾਹਰੋਂ ਇਦਾਂ ਲੱਗਦਾ ਵੀ ਸਾਰਾ ਕੁਛ ਹੀ ਕੰਕਰੀਟ ਦਾ ਜਿਹੜਾ ਡੈਮ ਆ ਉਹਦੇ ਵਿੱਚ ਕਈ ਤਰੀਕੇ ਦੇ ਪਾਈਪ ਤੇ ਹੋਰ ਕਈ ਕੰਡਿਊਟ ਜਿਹੜੇ ਉਹ ਬਣਾਏ ਹੁੰਦੇ ਆ। ਸੋ ਕਹਿੰਦੇ ਵੀ ਇਹ ਜਿਹੜਾ ਵਾਟਰ ਥੋੜਾ ਬਹੁਤਾ ਸੀਪ ਹੋ ਰਿਹਾ ਆ, ਇਹ ਮੋਸਟ ਪ੍ਰੋਬਬਲੀ ਜਿਹੜੇ ਡਰਮ ਗੇਟਸ ਹੁੰਦੇ ਆ ਉਹਦੀਆਂ ਸੀਲਸ ਜਿਹੜੀਆਂ ਲੀਕ ਕਰ ਰਹੀਆਂ ਹੋ ਸਕਦੀਆਂ ਆ, ਜਿਹੜਾ ਕਿ ਕੰਟਰੋਲ ਕਰਦੀਆਂ ਆ ਵੀ ਕਿੰਨਾ ਪਾਣੀ ਫਲੋ ਕਰਨਾ ਆ ਸਪਿਲਵੇ ਦੇ ਵਿੱਚ। ਤੇ ਇੱਥੇ ਜਿਹੜੇ ਕੰਮ ਕਰਨ ਵਾਲੇ ਉਹ ਕਹਿੰਦੇ ਵੀ ਮੈਂ ਕੋਟ ਤਾਂ ਨਹੀਂ, ਮੈਨੂੰ ਕੋਟ ਨਾ ਕਰਿਓ, ਪਰ ਇਹ ਵੀ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਇਹਦੇ ਨਾਲ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ, ਪਰ ਨਾਲ ਇਹ ਵੀ ਆ ਵੀ ਇਹ ਨਾਰਮਲ ਹੀ ਆ, ਸੀਪੇਜ ਜਿਹੜੀ ਇਦਾਂ ਦੀ ਹੁੰਦੀ ਰਹਿੰਦੀ ਆ। ਸੋ ਕਹਿੰਦੇ ਵੀ ਮੇਨਟੇਨੈਂਸ ਪ੍ਰੋਗਰਾਮ ਇਸ ਨੂੰ ਰੀਹੈਬ ਕਰਨ ਦੇ ਲਈ ਉਹ ਚੱਲ ਰਹੇ ਆ ਤੇ ਕਹਿੰਦੇ ਵੀ ਇਹ ਜਿਹੜੇ ਗੇਟਸ ਦੀਆਂ ਸੀਲਸ ਆ ਉਹ ਸਾਡੀਆਂ ਇਸ ਟਾਈਮ ਟੌਪ ਦੀਆਂ ਪ੍ਰਾਇੋਰਟੀ ਤਾਂ ਨਹੀਂ ਆ, ਲੀਕੇਜ ਬਹੁਤ ਮਿਨੀਮਲ ਆ ਤੇ ਜਿਹੜੇ ਵੱਡੇ ਜਿਹੜੀਆਂ ਸਕੀਮ ਆਫ ਥਿੰਗਸ ਆ ਉਸ ਨੂੰ ਜਿਹੜਾ ਉਹ ਲੈ ਕੇ ਪਿਛਲੇ 2 ਸਾਲਾਂ 'ਚ ਕਹਿੰਦੇ ਵੀ ਇਹ ਸੀਪੇਜ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ। ਹੁਣ ਪਾਣੀ ਪੂਰਾ ਭਰਿਆ ਆ ਤੇ ਇਹ ਸੀਪੇਜ ਨਜ਼ਰ ਆ ਰਿਹਾ ਆ ਤੇ ਲੋਕਾਂ ਦੇ ਵਿੱਚ ਇਸ ਦੀ ਚਰਚਾ ਜਿਹੜੀ ਉਹ ਛਿੜ ਚੁੱਕੀ ਆ।
ਕਹਿੰਦੇ ਵੀ ਐਲ ਨੀਨੀਓ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਆ ਸਕਦਾ ਹੈ, ਤੇ ਜੇ ਐਲ ਨੀਨੀਓ ਆਇਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਫਲੱਡਿੰਗ ਆਉਣ ਵਾਲੇ ਸਮੇਂ 'ਚ ਹੋਊਗੀ। ਫੈਡਰਲ ਫੋਰਕਾਸਟਰਸ ਨੇ ਇਹ ਕਿਹਾ ਵੀ 55% ਚਾਂਸ ਆ ਵੀ ਸਟਰੋਂਗ ਐਲ ਨੀਨੀਓ ਆਊਗਾ 2023 ਦੇ ਵਿੱਚ। ਇਹਦੇ ਵਿੱਚ ਮੰਨ ਲਓ ਵੀ ਇਸ ਸਾਲ ਦੇ ਐਂਡ ਤੱਕ। ਸੋ ਆਲਰੇਡੀ ਕੈਲੀਫੋਰਨੀਆ 'ਚ ਬਹੁਤ ਮੀਂਹ ਪੈ ਚੁੱਕਾ ਆ, ਆਪਾਂ ਦੇਖਿਆ ਲੇਕਸ ਪੂਰੀਆਂ ਭਰੀਆਂ ਹੋਈਆਂ ਆ। ਤੁਸੀਂ ਹੁਣੇ ਗੱਲ ਕਰਕੇ ਹਟੇ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਨੂੰ ਪੂਰੀ ਤਰ੍ਹਾਂ ਪ੍ਰਿਪੇਅਰ ਰਹਿਣਾ ਚਾਹੀਦਾ ਹੈਗਾ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦੇ ਹਾਲ ਵੀਕਐਂਡ ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ। ਫਰਾਈਡੇ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 109 ਪੁਆਇੰਟ ਘੱਟ ਕੇ 33,400 ਤੇ 27 ਤੇ ਬੰਦ ਹੋਇਆ। S&P 6 ਪੁਆਇੰਟ ਘੱਟ ਕੇ 4192, ਨੈਸਡੈਕ 31 ਪੁਆਇੰਟ ਘੱਟ ਕੇ 12,558 ਤੇ। ਸੋਨੇ ਦਾ ਭਾਅ $1980 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਹੈ ਪ੍ਰਤੀ ਬੈਰਲ, 10 ਈਅਰ ਯੀਲਡ 3.68% ਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,858 ਤੇ ਅਥੀਰੀਅਮ 1,809 $US ਦੇ ਬਰਾਬਰ ਚੱਲ ਰਿਹਾ ਹੈ। ਜੀ, ਮੋਸਟਲੀ ਜਿਹੜੀਆਂ ਬਿਗ ਟੈਕ ਕੰਪਨੀਜ਼ ਆ ਉਹ ਰੈਲੀ ਕਰਦੀਆਂ ਰਹੀਆਂ, ਪਰ ਓਵਰਆਲ ਸਟਾਕ ਡਾਊਨ ਗਿਆ ਹੈਗਾ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ 84 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ 295 ਰੁਪਏ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।